ਐਸ ਅੱਜ ਦੇ ਸਭ ਤੋਂ ਵੱਡੇ ਪੰਜਾਬ ਦੇ ਈਵੈਂਟ ਤੋਂ ਗੱਲ ਕਰੀਏ। ਮੈਂ ਪੰਜਾਬ ਬੋਲਦਾ ਹਾਂ ਬਹਿਸ ਤੋਂ। ਬਹਿਸ ਦੇ ਲਈ ਵਿਰੋਧੀ ਆ ਰਹੇ ਨੇ, ਨਹੀਂ ਆ ਰਹੇ। ਇਸ ਦਰਮਿਆਨ ਇਹ ਵੀ ਦੱਸ ਦਿਓ ਕਿ ਕੌਣ-ਕੌਣ ਆ ਰਹੇ ਨੇ। ਨਾਲ ਇਹ ਵੀ ਜ਼ਰੂਰ ਦੱਸਿਓ ਕਿ ਬਹਿਸ ਦੇ ਲਈ ਕੁਰਸੀਆਂ 1200 ਤੇ ਪੁਲਿਸ ਵਾਲਾ ਲਾਇਆ ਪਿਆ 4500 ਜੀ। ਚੌਗਣਾ ਇਹਦੇ ਬਰਾਬਰ। ਪ੍ਰਵੀਨ ਜੀ, 1 ਨਵੰਬਰ ਨੂੰ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਹਾਲ ਵਿੱਚ ਹੋਣ ਵਾਲੀ ਮੈਂ ਪੰਜਾਬ ਬੋਲਦਾ ਬਹਿਸ ਦੇ ਲਈ ਜੀ ਸਰਕਾਰ ਨੇ ਕਹਿੰਦੇ ਪੂਰੀ ਤਿਆਰੀ ਕਰ ਲਈ ਆ ਜੀ ਤੇ ਉਸ ਤਿਆਰੀ ਦੇ ਹਵਾਲੇ ਨਾਲ ਇੱਧਰ ਪੁਲਿਸ ਤੰਤਰ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਆ। ਪਰ ਆਪਾਂ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਇਹ ਚਰਚਾ ਲਈ ਚੈਲੰਜ ਦਿੱਤਾ ਗਿਆ ਔਰ ਚੈਲੰਜ ਵਿਰੋਧੀਆਂ ਨੇ ਸਵੀਕਾਰ ਕੀਤਾ, ਉਸ ਦਿਨ ਤੋਂ ਆਪਾਂ ਗੱਲ ਕਰਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਲੀਡਰ ਇੱਥੇ ਜਾਣਗੇ ਵਿਰੋਧੀ ਦਲਾਂ ਦੇ। ਔਰ ਮੈਂ ਅੱਜ ਵੀ ਉਸ ਗੱਲ ਦੇ ਉੱਤੇ ਖੜਾ ਕਿ ਕੱਲ ਨੂੰ ਸ਼ਾਇਦ ਹੀ ਕੋਈ ਲੀਡਰ ਤੁਹਾਨੂੰ ਪਾਰਟੀ ਦਾ ਕਿਸੇ ਉੱਥੇ ਨਜ਼ਰ ਆਵੇ। ਜਿਹੜੇ ਸੁਨੀਲ ਜਾਖੜੇ ਕਹਿੰਦੇ ਸੀ ਕਿ ਬਹਿਸ ਲੁਧਿਆਣੇ ਲੈ ਜਾਓ, ਹੈ ਨਾ, ਉਹੀ ਹੁਣ ਫਿਰ ਕਹਿੰਦੇ ਕਿ ਬਹਿਸ ਖੁੱਲੀ ਕਰੋ ਜੀ, ਇਹ ਬੰਦ ਹਾਲ ਚ ਨਹੀਂ ਹੋਣੀ ਚਾਹੀਦੀ, ਖੁੱਲੇ ਅਸਮਾਨ ਥੱਲੇ ਕਰੋ। ਤੇ ਇੱਧਰ ਪ੍ਰਤਾਪ ਬਾਜਵਾ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਜੀ, ਬਹਿਸ ਚੰਡੀਗੜ੍ਹ ਚ ਰੱਖੋ ਜੀ। ਸੋ ਇਸ ਲਈ ਅਕਾਲੀ ਦਲ ਕਹਿੰਦਾ ਜੀ ਕਿ ਤਾਂ ਤਰੀਕਾ ਹੀ ਸਹੀ ਨਹੀਂ, ਅਸੀਂ ਸਰਬ ਪਾਰਟੀ ਮੀਟਿੰਗ ਬੁਲਾਵਾਂਗੇ ਜੀ, ਤੁਸੀਂ ਬਹਿਸ ਜੇ ਕਰਨੀ ਆ ਤਾਂ ਕੱਲੀ SYL ਤੇ ਕਰੋ ਜੀ, ਬਾਕੀ ਮਾਮਲੇ ਫੇਰ ਕਰਿਓ, SYL ਇਹ ਵੱਡਾ ਮੁੱਦਾ ਹੈ। ਸੋ ਇੱਕ ਤਰ੍ਹਾਂ ਨਾਲ ਬਹਾਨੇ ਲੱਭੇ ਜਾ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵਿਰੋਧੀ ਦਲ ਦਾ ਕੋਈ ਲੀਡਰ ਜਾਊਗਾ। ਅੱਛਾ ਜੀ। ਔਰ ਦੂਜੀ ਗੱਲ, ਜੇ ਜਾਣ ਬਾਰੇ ਸੋਚਣਾ ਹੁੰਦਾ ਤਾਂ ਪੈਨਲ ਅੱਜ ਤੱਕ ਕਲੀਅਰ ਕੀਤੇ ਹੁੰਦੇ ਵਿਰੋਧੀ ਦਲਾਂ ਨੇ। ਜਿਵੇਂ ਸਰਕਾਰ ਨੇ ਆਪਣੇ ਅਜੇ ਏਜੰਡੇ ਤੱਕ ਨਹੀਂ ਲੋਕਾਂ ਨੂੰ ਜਨਤਕ ਕੀਤੇ, ਜਾਂ ਵਿਰੋਧੀ ਦਲਾਂ ਨੂੰ ਭੇਜਿਆ ਨਹੀਂ ਕੁਛ, ਉਸੇ ਤਰ੍ਹਾਂ ਦੇ ਨਾਲ ਵਿਰੋਧੀ ਦਲਾਂ ਨੇ ਅਜੇ ਤੱਕ ਆਪਣੇ ਨਾਂ ਸਪਸ਼ਟ ਨਹੀਂ ਕੀਤੇ ਕਿ ਕੌਣ ਜਾਊਗਾ ਸਾਡੇ ਵੱਲੋਂ ਜੀ। 1 ਲੀਡਰ 2 ਲੀਡਰ ਕਿਹੜੇ ਜਾਣਗੇ। ਪਰ ਜਿਸ ਤਰ੍ਹਾਂ ਦੀ ਲੁਧਿਆਣੇ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਈ ਜਾ ਰਹੀ ਆ, ਪੁਲਿਸ ਛਾਉਣੀ ਬਣਾ ਦਿੱਤਾ ਗਿਆ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਔਰ ਪੂਰੇ ਲੁਧਿਆਣੇ ਨੂੰ, ਉਹ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਹੜੇ ਲੀਡਰ ਨੇ ਉਹ ਤਾਂ ਲੀਡਰ, ਆਮ ਬੰਦਾ ਵੀ ਜਾਣ ਉੱਥੇ ਡਰੂਗਾ ਹੁਣ ਤਾਂ ਜੀ, ਕਿਉਂਕਿ ਲੀਡਰਾਂ ਨੂੰ ਤਾਂ ਅੱਜ ਕੱਲ੍ਹ ਵੈਸੇ ਡਰ ਲੱਗਦਾ ਨਾ ਕਿ ਪਤਾ ਨਹੀਂ ਪੁਲਿਸ ਵਾਲੇ ਹੋਣਗੇ ਕਿ ਵਿਜੀਲੈਂਸ ਵਾਲੇ ਹੋਣਗੇ। ਸੋ ਇਸ ਲਈ ਲੀਡਰ ਤਾਂ ਵੈਸੇ ਹੀ ਜਾਣੋਂ ਡਰਦੇ ਆ ਕਿ ਪਤਾ ਨਹੀਂ ਸਾਨੂੰ ਕਿੱਥੇ ਕਿਹਨੇ ਗ੍ਰਿਫਤਾਰ ਕਰ ਲੈਣਾ। ਪਰ ਆਮ ਜਨਤਾ ਵੀ ਖਾਕੀ ਦੇਖ ਕੇ ਘਬਰਾਊਗੀ ਕਿ ਪਤਾ ਨਹੀਂ ਬਾਈ ਕੀ ਹੋ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਪ੍ਰਵੀਨ ਜੀ ਕਿ ਕਹਿੰਦੇ ਜੀ 8 ਤਾਂ ਉੱਥੇ SSP ਲਾਏ ਨੇ ਜੀ, ਤੇ ਜੀ 4 ਤੋਂ ਵੱਧ DIG ਲਾਏ ਨੇ, 2 ਮੌਜੂਦਾ DG ਲਾਏ ਨੇ। ਸੋ ਉਹਨਾਂ ਦੀ ਅਗਵਾਈ ਹੇਠ 3000 ਪੁਲਿਸ ਲੁਧਿਆਣੇ ਖੇਤਰ ਦੀ ਉਹ ਲਾਈ ਆ। 1500 ਦੇ ਕਰੀਬ ਪੁਲਿਸ ਮੁਲਾਜ਼ਮ ਬਾਹਰਲੇ ਜ਼ਿਲ੍ਹਿਆਂ ਤੋਂ ਬੁਲਾਏ ਨੇ ਜੀ। ਮਤਲਬ 1180 ਕੁਰਸੀਆਂ ਦੱਸੀਆਂ ਜਾਂਦੀਆਂ, 1200 ਦੇ ਕਰੀਬ ਕੁਰਸੀਆਂ ਨੇ ਜਿਹੜੀਆਂ ਉਹ ਸਾਲ 'ਚ ਲੱਗਣੀਆਂ। ਚਲੋ 40-50 ਵੱਧ ਲਾ ਕੇ ਕੁਝ ਖੜੇ ਕਰਕੇ 1300 ਕਰ ਲੈਣਗੇ, 1400 ਕਰ ਲੈਣਗੇ, ਮੈਂ 1500 ਬੰਦਾ ਬਾੜ ਲੈਣਗੇ ਭੀੜ ਸਾਣੇ। ਤੇ ਪਰ ਪੁਲਿਸ ਵਾਲਾ 4500, 3 ਗੁਣਾ ਜ਼ਿਆਦਾ। ਲੁਧਿਆਣੇ ਦੇ ਵਿੱਚ ਕੋਈ ਵੀ 2 ਪਹੀਆ 4 ਪਹੀਆ ਬੱਸ ਅੱਡੇ ਚੋਂ ਉਤਰ ਕੇ ਜਾਣ ਵਾਲੇ ਹਰ ਵਿਅਕਤੀ ਤੇ, ਹਰ ਗੱਡੀ ਤੇ, ਹਰ ਵਾਹਨ ਤੇ ਨਜ਼ਰ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਯੂਨੀਵਰਸਿਟੀ ਦੇ ਗੇਟ ਤੇ ਤਾਂ ਏਦਾਂ ਹੈ ਕਿ ਜਿਵੇਂ ਮਤਲਬ ਕਿ ਅੰਦਰ ਕਰਫਿਊ ਲੱਗਿਆ ਹੋਵੇ। ਲੁਧਿਆਣਾ ਯੂਨੀਵਰਸਿਟੀ ਦੇ ਹਰ ਗੇਟ ਤੋਂ ਹਰ ਵਿਅਕਤੀ ਨੂੰ, ਹਰ ਵਿਦਿਆਰਥੀ ਨੂੰ, ਹਰ ਸਕਾਲਰ ਨੂੰ, ਹਰ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਵੀ ਚੈੱਕ ਕੀਤਾ ਜਾ ਰਿਹਾ। ਠੀਕ ਹੈ ਜੀ। ਚਲੋ ਠੀਕ ਹੈ, ਚੈਕਿੰਗ ਹੋਣੀ ਚਾਹੀਦੀ ਆ। ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ, ਕਈ ਸਾਬਕਾ ਮੰਤਰੀਆਂ, ਮੁੱਖ ਮੰਤਰੀਆਂ ਨੂੰ ਸੱਦੇ ਨੇ, ਸੋ ਇਸ ਲਈ ਚੈਕਿੰਗ ਹੋਣੀ ਚਾਹੀਦੀ ਹੈ। ਪਰ ਚੈਕਿੰਗ ਦਾ ਇਹ ਕਿਹੜਾ ਤਰੀਕਾ ਕਿ ਵਿਦਿਆਰਥੀਆਂ ਦੇ ਹੋਸਟਲਾਂ ਮੂਹਰੇ ਵੀ, ਵਿਦਿਆਰਥੀਆਂ ਦੀ ਕੰਟੀਨ ਮੂਹਰੇ ਵੀ, ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਕਲਾਸਰੂਮ ਮੂਹਰੇ ਵੀ, ਉਹਨਾਂ ਦੇ ਦਫ਼ਤਰਾਂ ਮੂਹਰੇ ਵੀ ਪੁਲਿਸ ਐਂ ਲਾਈ ਹੈ ਕਿ ਜਿਵੇਂ ਕਿ ਸਾਰੇ ਇੱਥੇ ਮਤਲਬ ਗਲਤ ਅਨਸਰ ਰਹਿੰਦੇ ਹੁਣ। ਤੁਸੀਂ ਸੁਰੱਖਿਆ ਘੇਰਾ ਬਣਾਉਣਾ ਉਸ ਹਾਲ ਦੇ ਨੇੜੇ ਬਣਾ ਲਓ ਜੀ, ਕਿ ਹਾਂ ਉਹ ਇੱਕ ਏਰੀਆ ਤੈਅ ਹੋ ਜਾਂਦਾ ਹੁੰਦਾ ਕਿ ਆਹ ਜ਼ੋਨ ਹੈ ਭਾਈ, ਅੱਜ ਇਸ ਜ਼ੋਨ 'ਚ ਬਣਾ ਲਓ। ਤੇ ਇੰਨਾ ਸਾਰਾ ਕੁਝ ਛਾਉਣੀ ਬਦਲਣ ਦਾ ਪਹਿਲੂ ਕੀ ਹੈ? ਇਸ ਨੇ ਇੱਕ ਨਵੇਂ ਸਵਾਲ ਖੜੇ ਕੀਤੇ ਨੇ ਕਿ ਕੀ ਇਹ ਆਮ ਵਰਤਾਰਾ, ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ? ਇਸ ਮਾਹੌਲ 'ਚ ਬਹਿਸ ਹੋਣ ਦੀ ਸੰਭਾਵਨਾ ਵੀ ਬਣਦੀ ਹੈ ਕਿ ਨਹੀਂ? ਇਸ ਮਾਹੌਲ 'ਚ ਬਹਿਸ ਹੋਊਗੀ ਵੀ ਜਾਂ ਨਹੀਂ? ਜੇ ਪ੍ਰਤਾਪ ਬਾਜਵਾ ਦੇ ਖੜੇ ਕੀਤੇ ਗਏ ਸਵਾਲਾਂ ਤੇ ਜਾਓ ਤਾਂ ਕੱਲ ਪ੍ਰਤਾਪ ਬਾਜਵਾ ਪਤਾ ਨਹੀਂ ਤਾਂ ਆਪ ਪੱਲਾ ਬਚਾਉਣ ਤੋਂ ਬੋਲ ਰਹੇ ਸੀ ਜਾਂ ਸੱਚ ਬੋਲ ਰਹੇ ਸੀ, ਇਹਦੀ ਵੀ ਜਾਂਚ ਹੋ ਜਾਣੀ ਚਾਹੀਦੀ। ਉਹ ਕਹਿੰਦੇ ਜੀ ਮੈਨੂੰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਲੀਡਰਾਂ ਨੇ ਦੱਸਿਆ ਜਿਹੜੇ ਮੇਰੇ ਸੰਪਰਕ 'ਚ ਨੇ ਜੀ,
ਕਿਉਂਕਿ ਪ੍ਰਤਾਪ ਬਾਜਵਾ ਉਹੀ ਨੇ ਜਿਹੜੇ ਕਹਿੰਦੇ ਸੀ 30 MLA ਮੇਰੇ ਸੰਪਰਕ 'ਚ ਨੇ। ਹਾਂਜੀ 30-32 ਸੋ 35 ਸ਼ਾਇਦ। ਇਸ ਲਈ ਕਿ ਹੋ ਸਕਦਾ ਉਹਨਾਂ 'ਚੋਂ ਕਿਸੇ ਨੇ ਦੱਸਿਆ। ਹਾਂ, ਸੋ ਕਹਿੰਦੇ ਜੀ ਕਿ ਮੈਨੂੰ ਉਹਨਾਂ 'ਚੋਂ ਮੇਰੇ ਲੀਡਰ ਜਿਹੜੇ ਸੰਪਰਕ 'ਚ ਨੇ ਉਹਨਾਂ ਨੇ ਦੱਸਿਆ ਜੀ। ਕਿ ਹਰ ਏਰੀਏ ਦੇ ਲੀਡਰਾਂ ਨੂੰ 30 ਤੋਂ 40 ਪਾਸ ਅਲਾਟ ਹੋਏ ਨੇ ਆਮ ਆਦਮੀ ਪਾਰਟੀ ਦੇ, ਤੇ ਉਹ ਠੀਕ ਹੈ। ਪਾਸ ਆਧਾਰਿਤ 30 40 ਬੰਦੇ ਅਸੀਂ ਆਪਣੇ ਗਰੰਟਡ ਬੰਦੇ ਹੀ ਭੇਜਣੇ ਆ। ਏਦਾਂ ਹੀ ਹਾਲ ਭਰਨਾ ਅਸੀਂ। ਜੀ ਜੀ। ਇਸ ਲਈ ਕੀ ਉੱਥੇ ਹੂਟਿੰਗ ਕਰਾਉਣੀ ਹੈ ਇਹ ਕੋਈ? ਕੀ ਇਹ ਕੋਈ ਮੈਚ ਹੈ ਜਾਂ ਜੀ। ਪੰਜਾਬ ਦੇ ਮਸਲਿਆਂ ਦੇ ਹੱਲ ਲਈ ਚਰਚਾ ਕਰਨੀ ਹੈ? ਹੂੰ। ਠੀਕ ਹੈ, ਇਸ ਬਹਿਸ ਦੇ ਵਿੱਚ ਜੇਕਰ ਅਕਾਲੀਆਂ ਦੀ ਕੋਈ ਗਲਤੀ ਨਿਕਲਦੀ ਹੈ, ਕਾਂਗਰਸੀਆਂ ਦੀ ਗਲਤੀ ਨਿਕਲਦੀ ਹੈ, ਭਾਜਪਾ ਵਾਲੀ ਕੋਈ ਗਲਤੀ ਨਿਕਲਦੀ ਹੈ ਤਾਂ ਉਸਨੂੰ ਫਰੇਮ ਕੀਤਾ ਜਾਵੇ, ਉਸ ਦੇ ਉੱਤੇ ਉਂਗਲ ਧਰੀ ਜਾਵੇ, ਉਸ ਨੂੰ ਸਵਾਲ ਪੁੱਛਿਆ ਜਾਵੇ, ਫਿਰ ਉਸ ਤੋਂ ਬਾਅਦ ਅੱਜ ਦੀ ਸਥਿਤੀ ਨੂੰ ਜਾਂਚਿਆ ਜਾਵੇ ਤੇ ਫਿਰ ਹੱਲ ਲਈ ਦਿੱਲੀ ਨੂੰ ਜਾਇਆ ਜਾਵੇ। ਜੀ। ਜਾਣਾ ਤਾਂ ਕੇਂਦਰ ਕੋਲ ਹੈ ਨਾ। ਹਾਂਜੀ ਹਾਂਜੀ। ਜਾਣਾ ਤਾਂ ਭਾਜਪਾ ਕੋਲ ਹੈ ਨਾ, ਬੂਹਾ ਤਾਂ ਉਹਨਾਂ ਦਾ ਭੰਨਣਾ ਨਾ। ਤੇ ਉਹਦੇ ਲਈ ਜੇ ਇਕੱਠੇ ਜਾ ਕੇ ਜਾਓਗੇ ਤਾਂ ਸ਼ਾਇਦ ਕੋਈ ਸੁਣਵਾਈ ਹੋ ਜਾਵੇ, ਇਕੱਲੇ ਜਾਓਗੇ ਤਾਂ ਫਿਰ ਠੀਕ ਹੈ, ਫਿਰੀ ਜਾਓ। ਜੀ। ਤੇ ਮਾਨ ਸਰਕਾਰ ਇਹ ਮਾਨ ਲਵੇ, ਪਰ ਜੇ ਆਪਸ 'ਚ ਲੜਨਾ ਫਿਰ ਕੇਂਦਰ ਨੂੰ ਤਾਂ ਰਾਸ ਆਉਂਦੀ ਹੈ ਤੁਹਾਡੀ ਲੜਾਈ ਭਾਈ। ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਪਾਣੀਆਂ ਦੀ ਅਜੋਕੀ ਸਥਿਤੀ ਦੇ ਲਈ ਇਹ ਸਾਰੀਆਂ ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਲੀਡਰ ਜ਼ਿੰਮੇਵਾਰ ਨੇ। ਪਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਬਹਿਸ ਹੁੰਦੀ ਹੈ, ਉਸ ਬਹਿਸ ਦੇ ਵਿੱਚ ਇੱਕ ਨੁਕਤਾ ਆਉਂਦਾ ਹੈ। ਉਹ ਕਹਿੰਦੇ ਸੁਪਰੀਮ ਕੋਰਟ 'ਚ ਅਸੀਂ ਲੰਮਾ ਸਮਾਂ ਪਹਿਲਾਂ ਹੀ 10 12 15 ਸਾਲ ਪਹਿਲਾਂ ਹੀ ਕੇਸ ਹਾਰ ਚੁੱਕੇ ਹਾਂ, ਜਦੋਂ ਕਿ ਸਾਰੇ ਪੱਖ ਸਾਡੇ ਮਜ਼ਬੂਤ ਸੀ, ਉਹਦੇ ਬਾਵਜੂਦ ਅਸੀਂ ਹਾਰੇ ਹਾਂ। ਦਾ ਮਤਲਬ ਸਰਕਾਰਾਂ ਦੀ, ਸਾਡੀ ਕਾਨੂੰਨੀ ਘਾੜਾਂ ਦੀ, ਸਾਡੀਆਂ ਐਡਵੋਕੇਟ ਜਨਰਲਾਂ ਦੀ ਟੀਮਾਂ ਦੀ, ਤੇ ਜਿਹੜੇ ਇੱਕ ਦਿਨ ਦੀ ਤਰੀਕ ਤੇ ਵਕੀਲ ਆਉਂਦੇ ਸੀ ਉਹਨਾਂ ਦੀ ਇੱਕ ਹਾਰ ਦਾ ਨਮੂਨਾ ਵੀ ਹੈ। ਪਰ ਇੱਕ ਪੱਖ ਇਹ ਵੀ ਹੈ ਕਿ ਹਾਰਨ ਦੇ ਬਾਵਜੂਦ ਇੰਨੇ ਸਾਲ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਨਹੀਂ ਹੋਣ ਦਿੱਤਾ, ਇਹ ਵੀ ਸਰਕਾਰਾਂ ਦੀ ਇੱਕ ਤਾਕਤ ਵੀ ਰਹੀ ਹੈ ਜੀ, ਕਿ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਵੀ ਅਜੇ ਤੱਕ ਲਾਗੂ ਨਹੀਂ ਹੋਇਆ। ਸੋ ਇਹ ਸਾਰੇ ਪਹਿਲੂਆਂ ਨੂੰ ਬਾਚ ਕੇ ਇੱਕ ਸਾਂਝਾ ਨੁਕਤਾ ਫਾਰਮੂਲਾ ਬਣਾਉਣਾ ਚਾਹੀਦਾ। ਪਰ ਇੱਥੇ ਜੋ ਸਥਿਤੀ ਨਜ਼ਰ ਆ ਰਹੀ ਹੈ ਪ੍ਰਵੀਨ ਜੀ, ਉਹ ਇਹੀ ਨਜ਼ਰ ਆ ਰਹੀ ਹੈ ਕਿ ਲੀਡਰ ਵੀ ਆਉਣੋਂ ਕਤਰਾਉਣਗੇ, ਲੋਕ ਆਉਣੋਂ, ਆਮ ਲੋਕ ਆਉਣੋਂ ਡਰਨਗੇ, ਕਿਉਂਕਿ ਲੁਧਿਆਣਾ ਹੁਣ ਪੁਲਿਸ ਛਾਉਣੀ 'ਚ ਬਦਲ ਗਿਆ। 1180 1200 ਦੇ ਕਰੀਬ ਕੁਰਸੀਆਂ ਵਾਲੇ ਹਾਲ ਦੇ ਲਈ 4500 ਦੇ ਕਰੀਬ ਪੁਲਿਸ ਲਾਈ ਹੈ, ਤੇ ਅੱਜ ਪੁਲਿਸ ਦੀ ਮੰਤਰੀ ਹੋਰ ਵਧਣ ਦੀ ਉਮੀਦ ਹੈ। ਜੀ ਜੀ।